अस्सलाम वालेकुम सत श्री अकाल जी। उम्मीद करना कि सारे ठीक हो। अच्छा जी, माशाल्लाह एक और स्टूडेंट पास हुए ने। एक गलती इन्हां दी होई है और इन्हें अपनी थ्योरी पास की जी। तुहानूं बहुत बहुत मुबारक होवे। ते जैसे कि एक दो उसके दे पहला मैं दस्सिया सी कि दो ब्रदर जिहड़े ने ओह मतलब इकट्ठे उन्हां एक दिन ही एग्जाम पास कीता है। ते ਇਹ ਉਹਨਾਂ ਦਾ ਜੀ ਦੂਸਰਾ ਸਕਿੱਲ ਹੈ। ਤੁਹਾਨੂੰ ਦੋਵਾਂ ਨੇ ਇੱਕ ਵਾਰੀ ਫਿਰ ਬਹੁਤ ਬਹੁਤ ਮੁਬਾਰਕ ਹੋਵੇ। ਬਾਕੀ ਜੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈ ਹੈ, ਮੇਰੇ WhatsApp ਨੰਬਰ ਤੇ PDF ਸੈਂਡ ਕਰ ਦਿਓ। ਤੇ ਔਰ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ ਔਰ ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਸਾਰੇ ਦਾ ਸਾਰਾ ਫ੍ਰੀ ਹੈ। ਸਿਰਫ ਤੁਸੀਂ ਐਪਲੀਕੇਸ਼ਨ ਵੈਬ 'ਤੇ ਕਰਨੀ ਹੈ, ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਤੇ ਸਟਾਰਟਿੰਗ ਵਿੱਚ 2-4 ਦਿਨ ਸਮਝ ਨਹੀਂ ਆਉਂਦੀ, 2 ਦਿਨ 4 ਦਿਨ ਜਾਂ ਹਫ਼ਤਾ ਵੀ ਲੱਗ ਜਾਂਦਾ ਹੈ ਇਸ ਚੀਜ਼ ਨੂੰ ਨਾਰਮਲ ਸਮਝਣਾ। ਸਿਰਫ ਇਹ ਨਹੀਂ ਵੀ ਤੁਹਾਡੇ ਨਾਲ ਹੁੰਦਾ, ਇਹ ਤਕਰੀਬਨ ਹਰ ਸਟੂਡੈਂਟ ਨਾਲ ਹੀ ਇਹ ਚੀਜ਼ ਹੁੰਦੀ ਹੈ। ਠੀਕ ਹੈ ਜੀ। ਤੇ ਬਾਕੀ ਜਿਹੜੇ ਸਟੂਡੈਂਟ ਅੱਗੇ ਤਿਆਰੀ ਕਰ ਰਹੇ ਹੋ, ਐਗਜ਼ਾਮੇ ਦੀ ਡੇਟ ਲੈਣਾ ਚਾਹੁੰਦੇ ਹੋ, ਅਗਰ ਤੁਹਾਡੀਆਂ ਗਲਤੀਆਂ 3 ਤੋਂ ਲੱਗ ਕੇ 5 ਜਾਂ 6 ਅਗਰ ਤੁਹਾਡੇ ਕੋਲ ਟਾਈਮ ਹੁੰਦਾ ਹੈ ਜ਼ਿਆਦਾ, ਤੇ ਫਿਰ 6 ਗਲਤੀਆਂ ਅਗਰ ਹੋ ਰਹੀਆਂ ਤੇ ਫਿਰ ਵੀ ਤੁਸੀਂ ਐਗਜ਼ਾਮੇ ਦੀ ਡੇਟ ਲੈ ਸਕਦੇ ਹੋ, ਕਿਉਂਕਿ ਉਹ 6 ਗਲਤੀਆਂ ਨੂੰ ਤੁਸੀਂ ਘੱਟ ਕਰਕੇ 0 ਜਾਂ 1 ਤੱਕ ਲੈ ਕੇ ਆ ਸਕਦੇ ਹੋ। 3 ਹਫ਼ਤਿਆਂ ਵਿੱਚ ਵੀ, 2 ਵਿੱਚ ਵੀ, ਜਾਂ ਅਗਰ ਮਹੀਨੇ ਦੀ ਡੇਟ ਮਿਲਦੀ ਫਿਰ ਵੀ, ਲੇਕਿਨ ਡਿਪੈਂਡ ਕਰਦਾ ਤੁਹਾਡੇ ਕੋਲ ਟਾਈਮ ਕਿੰਨਾ ਹੈ। ਠੀਕ ਹੈ। ਤੇ ਚਲੋ ਜੀ, ਬਾਕੀ ਸਕੇਰਾ ਵੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਸੀ। ਇਨ ਕੋਰਿਸਪੋਂਡੈਂਸਾ degli incroci urbani, ਕਹਿੰਦਾ ਉਰਬਾਨੀ ਚੌਕਾਂ ਦੇ ਉੱਤੇ ਇਹ consentito ਇਜਾਜ਼ਤ ਹੈ non azionare indicatore di direzione ਵਿੱਚ ਤੁਸੀਂ ਡਾਇਰੈਕਸ਼ਨ ਵਾਲਾ ਇਸ਼ਾਰਾ ਆਨ ਨਾ ਕਰੋ per svoltare a destra ਸੱਜੇ ਮੁੜਨੇ ਦੇ ਲਈ ਫਾਲਸੋ ਦੀ, ਕਿਉਂਕਿ ਇਸ਼ਾਰਾ ਹਰ ਸੂਰਤ ਆਨ ਕਰਨਾ ਹੈ, ਜਿੱਥੇ ਵੀ ਉਹ ਸੜਕ ਖਾਲੀ ਹੋਵੇ, ਰਸ਼ ਵਾਲੀ ਹੋਵੇ, ਜਿੱਥੇ ਵੀ ਉਹ ਆਨ ਕਰਨੇ ਕਰਨਾ। ਦੂਸਰਾ, la sosta è consentita, soste ਦੀ ਇਜਾਜ਼ਤ ਹੈ negli spazi riservati, ਜਿਹੜੀ ਰਿਜ਼ਰਵ ਜਗ੍ਹਾ ਹੈ ਉਹਦੇ ਵਿੱਚ ਕਹਿੰਦਾ ਸੋਸਤੇ ਦੀ ਇਜਾਜ਼ਤ ਹੈ। ਕਿਹਦੇ ਵਾਸਤੇ ਰਿਜ਼ਰਵ ਹੈ? allo stazionamento dei taxi, ਟੈਕਸੀ ਖੜੀ ਕਰਨੇ ਦੇ ਲਈ। solo se non si protrea per lungo tempo, ਸਿਰਫ ਕਹਿੰਦਾ ਜੇ ਤੁਸੀਂ ਜ਼ਿਆਦਾ ਟਾਈਮ ਵਾਸਤੇ ਖੜੀ ਨਹੀਂ ਗੱਡੀ ਕਰਦੇ ਤੇ ਫਿਰ ਤੁਸੀਂ ਇੱਥੇ ਵੀ ਗੱਡੀ ਖੜੀ ਕਰ ਸਕਦੇ ਹੋ, ਜਿਹੜੀ ਜਗ੍ਹਾ ਟੈਕਸੀ ਵਾਸਤੇ ਰਿਜ਼ਰਵ ਹੈ ਫਾਲਸੋ। ਤੀਸਰਾ, gli istruttori di guida, ਕਹਿੰਦਾ ਜਿਹੜੇ ਡਰਾਈਵਿੰਗ ਸਿਖਾਉਂਦੇ ਨੇ nello svolgimento della loro professione, ਜਦੋਂ ਉਹਨਾਂ ਦਾ ਪ੍ਰੋਫੈਸ਼ਨ ਜਾਰੀ, ਮਤਲਬ ਜਦੋਂ ਉਹਨਾਂ ਦਾ ਕੰਮ ਜਾਰੀ ਹੈ, ਡਰਾਈਵਿੰਗ ਸਿਖਾ ਰਹੇ ਨੇ, non sono obbligati, ਉਹਨਾਂ ਤੇ ਲਾਗੂ ਕੋਈ ਨਹੀਂ ਹੁੰਦਾ, ad agganciare la cintura di sicurezza, ਬੈਲਟ ਬੰਨਣਾ ਵੇਰੋ ਜੀ। 4 ਨੰਬਰ, sconsigliabile guidare, ਕਹਿੰਦਾ ਡਰਾਈਵਿੰਗ ਦੀ ਸਲਾਹ ਨਹੀਂ ਦਿੰਦਾ, ਮਤਲਬ ਡਰਾਈਵਿੰਗ ਨਹੀਂ ਕਰਨੀ। quando si ha un stato emotivo alterato, ਜਦੋਂ ਤੁਹਾਡੇ ਇਮੋਸ਼ਨ ਜਜ਼ਬਾਤ ਅਲਤੇਰਾਤ ਹੋਏ ਨੇ, ਮਤਲਬ ਚੇਂਜ ਹੋਏ ਨੇ, ਤਬਦੀਲ ਹੋਏ ਨੇ। ਵੇਰੋ ਮਤਲਬ ਜ਼ਿਆਦਾ ਖੁਸ਼ੀ ਹੈ ਫਿਰ ਵੀ ਤੁਹਾਨੂੰ ਬਿਹਤਰ ਹੈ ਗੱਡੀ ਨਾ ਚਲਾਓ, ਜ਼ਿਆਦਾ ਪਰੇਸ਼ਾਨ ਹੋ ਫਿਰ ਵੀ ਬਿਹਤਰ ਹੈ ਗੱਡੀ ਨਾ ਚਲਾਓ। 5 ਨੰਬਰ ਦੀ ਪੌਂਤੇ ਮੋਬਿਲੀ ਆ ਗਿਆ। il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un ponte con forte pendenza, ਇੱਕ ਪੁਲ ਜਿੱਥੇ forte pendenza ਮਤਲਬ ਜਿੱਥੇ ਜ਼ਿਆਦਾ ਢਲਾਣ ਹੈ, ਉਤਰਾਈ ਚੜਾਈ ਹੈ ਫਾਲਸੋ। 6 ਨੰਬਰ, ਕੋਈ ਵੀ ਉਹ ਗੱਡੀ ਮਤਲਬ ਟਰੱਕ ਜਿਹਦਾ ਵਜ਼ਨ 3.5 ਟਨ ਤੋਂ ਜ਼ਿਆਦਾ ਹੈ ਉਹਦਾ ਚੱਲਣਾ ਇੱਥੇ ਮਨਾ ਹੈ। il segnale raffigurato, ਨਿਸ਼ਾਨ ਦਿਖਾਇਆ ਗਿਆ vieta il transito ai veicoli, ਉਹਨਾਂ ਗੱਡੀਆਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ di massa superiore 3,5 tonnellate, ਜਿਹਦਾ ਵਜ਼ਨ 3.5 ਟਨ ਤੋਂ ਜ਼ਿਆਦਾ ਹੈ। destinati, ਤੇ ਉਹ ਬਣਾਈਆਂ ਗਈਆਂ ਨੇ al trasporto di persone, ਬੰਦਿਆਂ ਦੀ ਟਰਾਂਸਪੋਰਟ ਦੇ ਲਈ, ਤੇ ਕਹਿੰਦਾ ਉਹਨਾਂ ਗੱਡੀਆਂ ਨੂੰ ਚੱਲਣੇ ਤੋਂ ਮਨਾ ਕਰਦਾ। ਫਾਲਤੂ ਜੀ ਬੰਦਿਆਂ ਦੀ ਟਰਾਂਸਪੋਰਟ ਨਹੀਂ, ਜਿਹੜੇ ਸਮਾਨ ਲੈ ਕੇ ਜਾਂਦੇ ਮਤਲਬ ਟਰੱਕ ਵਗੈਰਾ, ਉਹਨਾਂ ਦਾ ਚੱਲਣਾ ਮਨਾ ਹੈ। 7 ਨੰਬਰ ਜੀ, ਹੈ ਫੁੱਟਪਾਥ ਆ ਗਿਆ ਔਰ ਫੁੱਟਪਾਥ ਦੀ ਸਾਈਡ ਤੇ ਪੀਲੇ ਔਰ ਕਾਲੇ ਨਿਸ਼ਾਨ ਲੱਗੇ ਨੇ। ਇਹਦਾ ਕੀ ਮਤਲਬ ਹੈ ਵੀ ਇੱਥੇ ਤੁਸੀਂ ਸੋਸਤਾ ਨਹੀਂ ਕਰ ਸਕਦੇ। I segni gialli e neri in figura, ਜਿਹੜੇ ਪੀਲੇ ਕਾਲੇ ਨਿਸ਼ਾਨ ਨੇ ਤਸਵੀਰ ਦੇ ਵਿੱਚ, dipinti sul bordo del marciapiede, ਫੁੱਟਪਾਥ ਦੇ ਕਿਨਾਰੇ ਤੇ ਰੰਗ ਹੋਏ, indicano, ਦੱਸ ਰਹੇ ਨੇ ਕਿ su quale lato della strada, ਵੀ ਸੜਕ ਦੀ ਕਿਹੜੀ ਸਾਈਡ ਤੇ non è possibile sostare, ਜਿੱਥੇ ਤੁਸੀਂ ਸੋਸਤਾ ਨਹੀਂ ਕਰ ਸਕਦੇ। ਵੇਰੋ ਜੀ ਜਿੱਥੇ ਜਿਹੜੀ ਸਾਈਡ ਤੇ ਰੰਗ ਹੋਇਆ ਹੈ ਮਤਲਬ ਤੁਸੀਂ ਇਹ ਸਾਈਡ ਤੇ ਸੋਸਤਾ ਨਹੀਂ ਕਰ ਸਕਦੇ। 8 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਹੈ? ਜਦੋਂ ਇਹ ਪਨੇਲੋ ਲੱਗੀ ਆ ਜਾਵੇ ਸੜਕ ਤੇ, ਇਹਦਾ ਮਤਲਬ ਹੈ ਜਾਂ ਸੜਕ ਦੇ ਉੱਤੇ ਆਰਜ਼ੀ ਤੌਰ ਤੇ ਜਿੱਥੇ ਥੱਲੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਉਹ ਕੋਈ ਨਹੀਂ ਲੱਗੀਆਂ ਤੇ ਜਾਂ ਲਾਂਦੇ ਨੇ ਪਏ। il pannello integrativo raffigurato, ਜਿਹੜੀ ਪਨੇਲੋ ਦਿਖਾਈ ਗਈ ਹੈ, indica, ਦੱਸ ਰਹੀ ਹੈ la vicinanza di un attraversamento pedonale, ਵੀ ਨਜ਼ਦੀਕ ਇੱਕ ਜ਼ੈਬਰਾ ਕ੍ਰਾਸਿੰਗ ਹੈ ਫਾਲਸੋ।
9 ਨੰਬਰ ਲਾ ਕਰੇਜਾਤਾ, ਕਹਿੰਦੇ ਜਿਹੜਾ ਕਰੇਜਾਤਾ ਵੇ ਨੋਨ ਕੰਪ੍ਰੇਂਦੇ i marciapiedi, ਇਹਦੇ ਵਿੱਚ ਫੁੱਟਪਾਥ ਸ਼ਾਮਲ ਕੋਈ ਨਹੀਂ ਹੁੰਦੇ। ਵੇਰੋ ਜੀ ਕਰੇਜਾਤੇ ਦੇ ਵਿੱਚ ਫੁੱਟਪਾਥ ਜਿਹੜੇ ਨੇ ਮਾਰਸ਼ਾਪੇਦੀ ਇਹ ਕਰੇਜਾਤੇ ਵਿੱਚ ਨਹੀਂ ਹੁੰਦੇ, ਸਤਰਾ ਦੇ ਵਿੱਚ ਹੁੰਦੇ ਨੇ। 10 ਨੰਬਰ ਦੋ ਡਾਇਰੈਕਸ਼ਨਾਂ ਨੇ, ਸੱਜੇ ਮੁੜ ਸਕਦੇ ਹੋ ਜਾਂ ਖੱਬੇ ਮੁੜ ਸਕਦੇ ਹੋ। Il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ ਇਹ consentito passare ਵੀ ਗੁਜ਼ਰਨੇ ਦੀ ਇਜਾਜ਼ਤ ਹੈ sia a destra che a sinistra, ਸੱਜੇ ਖੱਬੇ ਤੋਂ dalla striscia continua, ਜਿਹੜੀ ਕੰਟੀਨਿਊ ਲਾਈਨ ਹੈ ਉਹਦੇ ਤੋਂ। ਫਾਲਤੂ ਜੀ ਇਹ passare ਵਾਲੇ ਨਿਸ਼ਾਨ ਨਹੀਂ, ਇਹ ਵੇ svoltare ਮਤਲਬ ਮੁੜਨੇ ਵਾਲੇ। 11 ਨੰਬਰ ਜੀ ਪੈਦਲ ਦਾ ਇਸ਼ਾਰਾ ਆ ਗਿਆ। Il segnale luminoso in figura, ਜਿਹੜਾ ਇਸ਼ਾਰਾ ਤਸਵੀਰ ਦੇ ਵਿੱਚ ਜਿਹੜਾ ਰੋਸ਼ਨ ਨਿਸ਼ਾਨ ਇਸ਼ਾਰਾ ਕਹਿ ਲਓ, indica ਇਹ ਦੱਸ ਰਿਹਾ la presenza di una scuola, ਵੀ ਇੱਥੇ ਇੱਕ ਸਕੂਲ ਹੈ। ਫਾਲਸੋ ਜੀ। ਅੱਛਾ ਜੀ, ਬਾਕੀ ਸਕੂਲਾ ਆ ਗਿਆ, sempre falso ਹੈ ਤੇ ਇੱਕ ਵੇਰੋ ਵੀ ਹੁੰਦਾ ਹੈ frequentata ਦਾ, ਠੀਕ ਹੈ। 12 ਨੰਬਰ la velocità deve essere particolarmente moderata, ਕਹਿੰਦਾ ਸਪੀਡ ਜਿਹੜੀ ਹੈ ਖਾਸ ਤੌਰ ਤੇ ਘੱਟ ਹੋਣੀ ਚਾਹੀਦੀ ਹੈ। nelle strettoie, strettoie ਦੇ ਵਿੱਚ ਮਤਲਬ ਇੱਥੇ ਤੰਗ ਰਸਤੇ ਨੇ, ਉੱਥੇ ਸਪੀਡ ਖਾਸ ਤੌਰ ਤੇ ਘੱਟ ਹੋਣੀ ਚਾਹੀਦੀ ਹੈ। ਵੇਰੋ ਜੀ। ਅੱਛਾ ਜੀ, particolarmente ਆ ਗਿਆ, sempre vero ਤੇ 4 ਫਾਲਤੂ ਨੇ, ਲਫ਼ਜ਼ 3 ਹੀ ਨੇ, ਠੀਕ ਹੈ ਜੀ, ਉਹ ਪੁੱਛ ਲਵੇ ਅਜੇ। 13 ਨੰਬਰ il conducente che intende immettersi, ਕਹਿੰਦਾ ਉਹ ਡਰਾਈਵਰ ਜਿਹੜਾ ਐਂਟਰ ਹੋਣਾ ਚਾਹੁੰਦਾ ਹੈ, ਦਾਖਲ ਹੋਣਾ ਚਾਹੁੰਦਾ ਹੈ nel flusso della circolazione, ਚੱਲਣੇ ਦੇ ਫਲੋ ਦੇ ਵਿੱਚ ਮਤਲਬ ਟ੍ਰੈਫਿਕ ਦੇ ਵਿੱਚ, può evitare di azionare indicatore di direzione, ਕਹਿੰਦਾ ਉਹ ਡਾਇਰੈਕਸ਼ਨ ਵਾਲਾ ਇਸ਼ਾਰਾ ਆਨ ਕਰਨੇ ਤੋਂ ਬਚ ਸਕਦਾ, ਮਤਲਬ ਡਾਇਰੈਕਸ਼ਨ ਵਾਲਾ ਇਸ਼ਾਰਾ ਆਨ ਨਾ ਕਰੇ। se non sopraggiungono altri veicoli, ਜੇ ਦੂਸਰੀਆਂ ਗੱਡੀਆਂ ਨਹੀਂ ਆਉਂਦੀਆਂ ਪਈਆਂ। ਫਾਲਸੋ ਜੀ, ਇਸ਼ਾਰਾ ਹਰ ਸੂਰਤ ਆਨ ਕਰਨਾ, ਭਾਵੇਂ ਖਾਲੀ ਸੜਕ ਕਿਉਂ ਨਾ ਹੋਵੇ। 14 ਨੰਬਰ i pedoni, ਕਹਿੰਦੇ ਜਿਹੜੇ ਪੈਦਲ ਨੇ soprattutto i bambini, ਖਾਸ ਤੌਰ ਤੇ ਕਹਿੰਦੇ ਜਿਹੜੇ ਬੱਚੇ ਨੇ rischiano di rimanere fuori dal campo visivo del conducente di un veicolo fuoristrada, ਕਹਿੰਦੇ ਰਿਸਕ ਹੈ ਕਿ ਇਹ ਜਿਹੜੀ ਫੋਰੀ ਸਟਰਾਦਾ ਗੱਡੀ ਦਾ ਡਰਾਈਵਰ ਹੈ, ਮਤਲਬ ਵੱਡੀ ਗੱਡੀ ਦਾ ਡਰਾਈਵਰ ਹੁੰਦਾ ਹੈ, ਕਹਿੰਦਾ ਰਿਸਕ ਕਿ ਉਹਦੇ ਫੋਰੀ ਦਲ ਕੰਪੋ ਵਿਜ਼ਿਵ ਰਹਿਣ, ਮਤਲਬ ਉਹਦੀ ਨਜ਼ਰ ਵਿੱਚ ਨਾ ਆਉਣ, ਖਾਸ ਤੌਰ ਤੇ ਬੱਚੇ ਜਿਹੜੇ ਨੇ। ਅਕਾਊਜ਼ਾ, ਕਹਿੰਦੇ ਦੀ ਵਜ੍ਹਾ ਕੀ ਹੈ ਕਿਉਂ ਨਾ ਨਜ਼ਰ ਆਉਣ। delle dimensioni del mezzo, ਇਸ ਗੱਡੀ ਦਾ ਸਾਈਜ਼ ਕਹਿੰਦਾ ਇਹ ਵਜ੍ਹਾ ਵੇ। ਵੇਰੋ ਕਿਉਂਕਿ ਸੁਵ ਗੱਡੀ ਉੱਚੀ ਹੁੰਦੀ ਹੈ ਤੇ ਜਿਤਨੀ ਨੀਵੀਂ ਰੁਕਾਵਟ ਹੋਵੇ, ਜਿਸ ਤਰ੍ਹਾਂ ਬੱਚਾ ਅਗਰ ਉਸ ਗੱਡੀ ਦੇ ਅੱਗੋਂ ਦੀ ਗੁਜ਼ਰ ਰਿਹਾ ਹੈ ਤੇ ਉਹ ਰਿਸਕ ਹੈ ਇਸ ਚੀਜ਼ ਦਾ ਕਿ ਹੋ ਸਕਦਾ ਡਰਾਈਵਰ ਨੂੰ ਨਜ਼ਰ ਨਾ ਆਵੇ। 15 ਨੰਬਰ La revisione della patente di guida, ਕਹਿੰਦੇ ਜਿਹੜੀ ਲਾਇਸੈਂਸ ਦੀ ਰਿਵੀਜ਼ਨ ਹੈ può essere disposta, ਇਹ ਹੋ ਸਕਦੀ ਹੈ quando il titolare, ਜਦੋਂ titolare ਮਤਲਬ ਜਿਹਦੇ ਕੋਲ ਲਾਇਸੈਂਸ ਹੈ, circola con la revisione del veicolo scaduta, ਵੀ ਉਸ ਗੱਡੀ ਨਾਲ ਚੱਲ ਰਿਹਾ ਜਿਸ ਗੱਡੀ ਦੀ ਰਿਵੀਜ਼ਨ scaduta ਹੋਈ ਹੈ, ਖਤਮ ਹੋਈ ਹੈ, da oltre un anno, 1 ਸਾਲ ਤੋਂ ਜ਼ਿਆਦਾ। ਫਾਲਸ ਹੋਈ। ਤੇ ਲੋ ਜੀ, ਅੱਜ ਦੀ ਵੀਡੀਓ ਤੇ ਖਤਮ ਕਰਨੇ, ਇਨਸ਼ਾਅੱਲਾ ਮਿਲਦੇ ਨੈਕਸਟ ਵੀਡੀਓ ਤੇ। ਓਕੇ ਜੀ, ਅੱਲਾ ਹਾਫਿਜ਼।